टिरकियाना इमीग्रेशन ला फर्म इमीग्रेशन का होवे किसी भी तरीके का काम कॉल अटर्नी जे टिरकियाना 415 909 0503 4159090503 कृष्ण धनोता यूबा सिटी बलजिंदर सिंह निजर वुडलैंड परमजीत कौर रंगी वैका विल जी एंड टायर एंड लूब जिन्होंने कोलों तुसी ट्रक वाश ऑयल चेंज एयर ब्रेक का काम करवा सकते हो नਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ ਸੈਂਟਾਨੈਲਾ ਮੰਡੇਲਾ ਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ ਨੰਬਰ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫ੍ਰੈਸਨੋ ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ ਕਾਲ ਅਜੀਤ ਅਟਵਾਲ 559 374 45 41 ਹਰਨੇਕ ਸਿੰਘ ਪਾਵਲਾ ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ ਇਹਨਾਂ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ संपर्क कर सकते हो नंबर 408 722 76 98 ਦੇ ਉੱਤੇ ਮਿੰਟੋ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਭਾਰਤੀ ਵਿਦਿਆਰਥੀਆਂ ਨੂੰ ਤੁਰੰਤ ਖਾਰਕੀਵ ਛੱਡਣ ਦੇ ਹੁਕਮ ਜਾਰੀ जी 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 देखो ये एडवाइजरी कल की वास्ते सी अज खारकीव वास्ते है तो मुसीबत वही है ना जो जिवें मैं पढ़दा पिया सी एक थां ते ਉਹ ਕਹਿੰਦੇ ਆ ਕਿ ਬੜੀ ਵਧੀਆ ਸ਼ਾਇਰੀ ਲਿਖੀ ਆ ਕਿਸੇ ਨੇ युद्ध ਦੇ मामले ਚ ਉਹ ਕਹਿੰਦੇ कि युद्ध में जीत धर्म की हो या धर्म की हो मगर हार हमेशा मानवता की होती है सो कहने का मतलब कि युद्ध ਦੇ ਵਿੱਚ ਧਰਮ ਜਿੱਤੇ ਅਧਰਮ ਜਿੱਤੇ ਸੱਚਾ ਜਿੱਤੇ ਝੂਠਾ ਜਿੱਤੇ ਕੋਈ ਫਰਕ ਨਹੀਂ ਪੈਂਦਾ ਪਰ ਹਾਰ ਦੀ ਹਮੇਸ਼ਾ ਮਨੁੱਖਤਾ ਹੈ ਸੋ ਇਸ ਵੇਲੇ ਮਨੁੱਖਤਾ ਤੇ ਸੰਕਟ ਜਿਹੜਾ ਆ ਉਹ ਬਹੁਤ ਜ਼ਿਆਦਾ ਹੈ ਤਾਂ ਖੈਰ ਆਪਾਂ ਗੱਲ ਕਰੀਏ ਕਿ ਇਹਨਾਂ ਨੇ ਐਡਵਾਈਜ਼ਰੀ ਜਿਹੜੀ ਜਾਰੀ ਕੀਤੀ ਹੈ ਉਹਦੇ ਸੰਦਰਭ ਦੇ ਵਿੱਚ ਇਹਨਾਂ ਨੇ ਅੱਜ ਬੈਕ ਟੂ ਬੈਕ ਟਵੀਟ ਕੀਤੇ ਆ ਕਿਹਨਾਂ ਨੇ ਆਪਾਂ ਸਮਝ ਸਕਦੇ ਹਾਂ ਕਿ ਅੰਬੈਸੀ ਇਨ ਯੂਕਰੇਨ ਸੋ ਉਹਨਾਂ ਨੇ ਜਲਦੀ ਸਫਾਰਤਖਾਨੇ ਵਾਲਿਆਂ ਟਵੀਟ ਕੀਤੇ ਆ ਉਹਨਾਂ ਨੇ ਕਿਹਾ ਕਿ ਦੇਖੋ ਕਿ ਭਾਈ 6 ਵਜੇ ਤੱਕ ਉਹਨਾਂ ਨੇ ਸਥਾਨਕ ਸਮੇਂ ਅਨੁਸਾਰ ਕਿਹਾ ਹੋਏਗਾ ਕਿ ਪੈਸੋਚਿਨ ਬਾਬੇ ਜਾਂ ਕੋਈ ਇੱਕ ਜਗ੍ਹਾ ਹੈ ਬੈਜਲਿਓਡੋਵਕਾ ਉੱਥੋਂ ਤੱਕ ਤੁਹਾਨੂੰ ਪਹੁੰਚਣਾ ਚਾਹੀਦਾ ਹੈ ਇਹ ਇੱਕ ਐਡਵਾਈਜ਼ਰੀ ਫਿਰ ਦੂਸਰੀ ਐਡਵਾਈਜ਼ਰੀ ਚ ਕਿਹਾ ਗਿਆ ਕਿ ਆਪਣੀ ਖੁਦ ਦੀ ਸੁਰੱਖਿਆ ਲਈ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਤੁਰੰਤ ਹਾਰ ਕੇ ਛੱਡਣਾ ਚਾਹੀਦਾ ਫਿਰ ਅੱਗੇ ਕਹਿੰਦੇ ਆ ਉਹ ਵਿਦਿਆਰਥੀ ਜੋ ਵਾਹਨਾਂ ਜਾਂ ਬੱਸਾਂ ਨੂੰ ਨਹੀਂ ਲੱਭ ਸਕਦੇ ਜਾਂ ਨਹੀਂ ਪਾ ਸਕਦੇ ਅਤੇ ਰੇਲਵੇ ਸਟੇਸ਼ਨ ਤੇ ਹਨ ਉਹ ਪਿਸੋਚਿਨ यानी जो 11 किलोमीटर उतो दूर बाबाई 12 किलोमीटर दूर और जेडी एक जगह होर मैं जिक्र की है बेजलियोडविका ये 16 किलोमीटर तक पैदल जा सकते हैं तो गल फिर उत्थे आ जानी है राज करनवीर सिंह जी कि एडवाइजरी जारी हो जाती है हुण खारकीव बारे आपां लगातार मुसलसल गल्लां करदे पए आ कि ये तो बहुत दूर है हंगरी बॉर्डर तो या रोमानिया बॉर्डर तो या पोलैंड बॉर्डर तो बहुत दूर है कल भी तुसी मैंने लगता कि नक्शा भी देखा सी टोल के कि किहड़ी साइड है ईस्टर्न साइड बिल्कुल रशियन बॉर्डर ते तो हुण उत्थे ते कर्फ्यू लगे ने गोलियां चलन रहीआं ने ये हुण एडवाइजरी जारी कर दिंदे और देखो दूरी भी बकायदा ट्वीट्स दे विच आप ही दस रहे 11 किलोमीटर 12 किलोमीटर 16 किलोमीटर पैदल तक पैदल किवें जा सकते हैं बाहर फौज मारेगी उन्होंने कुटेगी वो लगातार कुट मार भी रहे ने इस तो इलावा जिथे मार्शल ला लगा है जिथे करफ्यू होवे जिथे बमबारी होवे अज भी जे तुसी देखोगे तो 7वें दिन भी कमसान जिहड़ा वो चलदा ही रहा वैसे आपां कह लीए कि ये हुण 7वां दिन है जिहड़ा वो एक तरह नाल कोई उम्मीद लेके आएगा इहदी आस भी घट आ पर जे आपां देखिए इहदी तीव्रता तो इन्होंने तो हुण हस्पतालों नूं भी निशाना बनाउणा शुरू कर दिता मेरे ख्याल दे नाल जो कौमांतरी हैगी अदालत ਉਹਦੇ ਵਿੱਚ ਵੀ ਮਸਲਾ ਗਿਆ ਵਾਰ ਕ੍ਰਾਈਮ ਦਾ ਤਾਂ ਜਿੱਥੇ ਇੰਨੀ ਜ਼ਿਆਦਾ ਬੰਬਾਰੀ ਹੋ ਰਹੀ ਆ ਅੱਜ ਵੀ ਪਿਛਲੇ 24 ਘੰਟਿਆਂ ਦੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਕਿਹਾ ਗਿਆ ਕਿ 21 ਸਿਵਿਲੀਅਨ ਜਿਹੜੇ ਮਾਰੇ ਗਏ ਆ ਤਕਰੀਬਨ 125 ਦੇ ਕਰੀਬ ਜ਼ਖਮੀ ਹੋਏ ਆ ਫਿਰ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ 6000 ਰੂਸੀ ਫੌਜੀ ਮਾਰੇ ਆ ਇਸ ਤੋਂ ਇਲਾਵਾ ਇਹ ਵੀ ਦਾਅਵਾ ਕੀਤਾ ਜਾ ਰਿਹਾ ਵਾ ਕਿ ਅਸੀਂ ਬਹੁਤ ਸਾਰਿਆਂ ਨੂੰ ਬੰਦੀ ਬਣਾ ਰੱਖਿਆ और ज़ेलेंस्की कह रहा है कि उन्होंने मावा आउण फौजियां दी छुड़ा के लै जा तो मतलब कि जिथे इन्ने ज्यादा हालात बिगड़े हुए तुसी उत्थे बकायदा किलोमीटर
ਗਿਣ ਕੇ ਕਹਿ ਰਹੇ ਹੋ ਕਿ ਇੱਧਰ ਆ ਜਾਓ ਜੀ, ਇੱਧਰ ਆ ਜਾਓ ਤੇ ਇੱਥੋਂ ਤੁਹਾਨੂੰ ਕੱਢ ਲਵਾਂਗੇ ਵਗੈਰਾ ਵਗੈਰਾ ਗੱਲਾਂ ਹੋਣ ਡਈਆਂ ਨੇ। ਪਰ ਮੇਰੇ ਖਿਆਲ ਦੇ ਨਾਲ ਜਿਹੜੀ ਖਾਰਕੀ ਵਾਲੀ ਸਥਿਤੀ ਆ ਉਹ ਥੋੜੀ ਜੀ ਬਦਹਾਲ ਹੈ। ਇਸੇ ਕਰਕੇ ਹੁਣ ਤੋਂ ਕੁਝ ਕੁ ਮਿੰਟ ਪਹਿਲਾਂ ਇੱਕ ਨਿਊਜ਼ ਜਿਹੜੀ ਆ ਉਹ ਫਲੈਸ਼ ਹੁੰਦੀ ਆ, ਜਿਹਦੇ 'ਚ ਦਾਅਵਾ ਕੀਤਾ ਗਿਆ ਸੀਗਾ ਕਿ ਅੱਜ ਦੂਜੀ ਮਰਤਬਾ, ਮਤਲਬ ਕਿ ਜੰਗ ਤੋਂ ਬਾਅਦ ਦੂਜੀ ਮਰਤਬਾ ਪੁਤਿਨ ਦੇ ਨਾਲ ਗੱਲਬਾਤ ਕਰ ਸਕਦੇ ਨੇ ਨਰਿੰਦਰ ਮੋਦੀ। ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਜਿਹੜੀ ਗੱਲਬਾਤ ਹੋਏਗੀ, ਇਹਦੇ ਵਿੱਚ ਇਸ ਚੀਜ਼ ਦਾ ਜ਼ਰੂਰ ਜ਼ਿਕਰ ਹੋਏਗਾ, ਇਸ ਮੁੱਦੇ ਤੇ ਜ਼ਰੂਰ ਗੱਲ ਕੀਤੀ ਜਾਏਗੀ ਕਿ ਕਿਵੇਂ ਖਾਰਕੀਵ ਦੇ ਵਿੱਚ ਜਿਹੜੇ ਫਸੇ ਨੇ, ਕਿਉਂਕਿ ਬਹੁਤ ਸਾਰੇ ਬੱਚੇ ਫਸੇ ਹੋਏ ਨੇ ਜਿਹੜੇ ਨਿਕਲ ਕੇ ਆਏ ਨੇ, ਉਹ ਦੱਸਦੇ ਨੇ ਕਿ ਉੱਥੇ ਹਾਲਾਤ ਬਹੁਤ ਹੀ ਭਿਆਨਕ ਨੇ। ਮਤਲਬ ਕਿ ਜਦੋਂ ਉਹ ਬਿਆਨ ਕਰਦੇ ਨੇ ਉਹਨਾਂ ਦੇ ਚਿਹਰੇ ਤੇ ਇੱਕ ਡਰ, ਚਿਹਰੇ ਤੇ ਜੋ ਹਾਵ ਭਾਵ ਹੁੰਦਾ ਹੀ ਹੈ ਭੈ ਦਾ, ਉਹ ਸਾਫ਼ ਦਿਖਾਈ ਦਿੰਦਾ ਹੈ। ਤੇ ਇਸ ਕਰਕੇ ਹੁਣ ਉਮੀਦ ਇਹ ਹੈ ਕਿ ਸ਼ਾਇਦ ਪੁਤਿਨ ਦੇ ਨਾਲ ਗੱਲਬਾਤ ਹੋਣ ਤੋਂ ਬਾਅਦ ਕੋਈ ਮਸਲਾ ਹੱਲ ਹੋ ਜਾਵੇ। ਪਰ ਇਹਦੀ ਉਮੀਦ ਹੈ, ਇਹ ਨਹੀਂ ਹੈ ਕਿ ਪੱਕਾ ਯਕੀਨ ਕਰ ਲਈਏ ਕਿ ਜੋ ਖਾਰਕੀਵ ਦੇ ਵਿੱਚ ਫਸੇ ਆ ਉਹ ਰਾਤੋਂ ਰਾਤ ਨਿਕਲ ਆਉਣਗੇ। ਤਾਂ ਖੈਰ ਬਹੁਤ ਜ਼ਿਆਦਾ ਉੱਥੇ ਭੱਜ ਦੜ ਮੱਚੀ ਪਈ ਆ। ਵੈਸੇ ਦੱਸਦੇ ਆ ਕਿ ਜੇ ਆਪਾਂ ਯੂਕਰੇਨ ਦੇ ਦੇਖੀਏ, ਹਿਜਰਤਕਾਰੀ ਜਿਨ੍ਹਾਂ ਨੂੰ ਆਪਾਂ ਸ਼ਰਨਾਰਥੀ ਕਹਿ ਦਿੰਦੇ ਆ, ਉਹਨਾਂ ਦੀ ਤਾਦਾਦ ਵੀ ਲੱਖਾਂ ਦੇ ਵਿੱਚ ਆ। ਵੱਖ-ਵੱਖ ਮੁਲਕਾਂ ਨੂੰ ਭੱਜ ਰਹੇ ਆ, ਕੋਈ ਬੇਲਾਰੂਸ ਨੂੰ ਵੀ ਜਾ ਰਿਹਾ, ਥੋੜੀ ਤਾਦਾਦ ਆ, ਪੋਲੈਂਡ ਨੂੰ ਬਹੁਤ ਵੱਡੀ ਤਾਦਾਦ ਆ, ਸਲੋਵਾਕੀਆ ਨੂੰ ਹਜ਼ਾਰਾਂ ਦੀ ਤਾਦਾਦ, ਹੰਗਰੀ ਨੂੰ, ਰੋਮਾਨੀਆ ਨੂੰ, ਜਾਂ ਹੋਰ ਜਿਹੜੇ ਯੂਰਪੀਨ ਦੇਸ਼ ਆ, ਮਾਲਾਦੋਵਾ, ਇੱਧਰ ਜਿੱਧਰ ਕਿਸੇ ਦਾ ਮਤਲਬ ਕਿ ਮੂੰਹ ਹੁੰਦਾ ਉੱਧਰ ਨੂੰ ਤੁਰਿਆ ਜਾਂਦਾ। ਵੈਸੇ ਗਿਣਤੀ ਜਿਹੜੀ ਆ ਬਹੁਤ ਵੱਡੀ ਆ। ਹਾਲ ਦੀ ਘੜੀ ਕਹਿੰਦੇ ਕਿ 1 ਲੱਖ ਯੂਕਰੇਨੀਅਨ ਜਿਹੜਾ ਮਾਈਗ੍ਰੈਂਟ ਹੋ ਗਿਆ, ਬਾਕੀ 6 ਲੱਖ ਦਾ ਸੰਕਟ ਹੈ। ਤੇ ਬਾਕੀ ਸਾਰਾ ਕੁਛ ਜਿਹੜਾ ਇੱਥੇ ਚੱਲਦਾ ਪਿਆ ਉਹ ਤੁਹਾਨੂੰ ਪਤਾ ਹੈ ਬਿਹਤਰ, ਤੁਸੀਂ ਜਾਣਦੇ ਹੋ ਕਿ ਬਾਈਡਨ ਦਾ ਭਾਸ਼ਣ ਆਇਆ, ਕਾਫੀ ਪਾਬੰਦੀਆਂ ਦਾ ਘੇਰਾ ਜਿਹੜਾ ਕੱਸਿਆ ਜਾ ਰਿਹਾ ਵਾ। ਪਰ ਇਸ ਦਰਮਿਆਨ ਮਤਲਬ ਕਿ ਜੋ ਜੰਗ ਦੇ ਹਾਲਾਤ ਆ ਉਹ ਵੈਸੇ ਦੇ ਵੈਸੇ, ਉਹਦੇ 'ਚ ਕੋਈ ਬਦਲਾਅ ਨਹੀਂ ਆਇਆ। ਹਮਲੇ ਹੋਏ ਨੇ, ਹਾਲਾਂਕਿ ਰੂਸ ਦੇ 2 ਫਾਈਟਰ ਜੈਟ ਡਿੱਗਣ ਦਾ ਦਾਅਵਾ ਕੀਤਾ ਗਿਆ, ਮੇਰੇ ਖਿਆਲ ਦੇ ਨਾਲ ਸੁਖੋਈ ਦਾ ਦਾਅਵਾ ਕੀਤਾ ਗਿਆ ਕਿ 2 ਸੁਖੋਈ ਜਹਾਜ਼ ਇਹਨਾਂ ਨੇ ਡਿੱਗੇ ਆ। ਫਿਰ ਇੱਕ ਯੂਕਰੇਨ ਦਾ ਮਿਗ 29 ਸ਼ਾਇਦ ਕ੍ਰੈਸ਼ ਹੋਇਆ। ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ 3rd ਵਰਲਡ ਵਾਰ ਦੀ ਧਮਕੀ ਵੀ ਵਿੱਚੋਂ ਜੇ ਆ ਗਈ। ਰੂਸ ਦੇ ਜਿਹੜੇ ਫੋਰਨ ਮਿਨਿਸਟਰ ਆ, ਸਰਗੇਈ ਲਾਵਰੋਵ ਸ਼ਾਇਦ ਉਹਨਾਂ ਦਾ ਨਾਮ ਆ, ਉਹਨਾਂ ਨੇ ਇਸ਼ਾਰਿਆਂ ਦੇ ਵਿੱਚ ਤੀਸਰੇ ਸੰਸਾਰ ਯੁੱਧ ਦੀ ਵੀ ਧਮਕੀ ਦੇ ਦਿੱਤੀ ਕਿ ਜੇਕਰ 3rd ਵਰਲਡ ਵਾਰ ਚਾਲੂ ਹੁੰਦਾ ਤੇ ਇਹਦੇ ਨਤੀਜੇ ਖੌਫਨਾਕ ਹੋਣਗੇ ਅਤੇ ਇਹਦੇ 'ਚ ਐਟਮੀ ਹਥਿਆਰਾਂ ਦਾ ਇਸਤੇਮਾਲ ਖੁੱਲ ਕੇ ਹੋਏਗਾ। ਮਤਲਬ ਕਿ ਹੁਣ ਗੱਲਬਾਤ ਖੁੱਲ ਕੇ ਹੋਣੀ ਸਟਾਰਟ ਹੋ ਗਈ ਆ। ਇੱਥੋਂ ਤੱਕ ਕਿ ਜੇ ਮੰਨ ਲਓ ਨੌਬਤ ਜਿਹੜੀ ਆ 3rd ਵਰਲਡ ਵਾਰ ਤੱਕ ਆਉਂਦੀ ਆ ਤਾਂ ਉਹ ਵਰਲਡ ਵਾਰ ਜਿਹੜੀ ਆ ਉਹ ਬਹੁਤ ਭਿਆਨਕ ਹੋਏਗੀ। ਭਿਆਨਕ ਜਾਂ ਕਹਿ ਲਓ ਕਿ ਮਨੁੱਖੀ ਸਭਿਅਤਾ ਵਾਸਤੇ ਹੀ ਬੜੀ ਖਤਰਨਾਕ ਹੋਏਗੀ, ਜਿਸ ਤਰ੍ਹਾਂ ਦੇ ਇਹ ਹਾਲਾਤ ਬਣ ਰਹੇ ਆ। ਤਾਂ ਬਾਕੀ ਭਾਈ ਮੈਂ ਅੱਗੇ ਉਹ ਇੱਕ ਵਾਰੀ ਕਹੀ ਸੀ ਗੱਲ ਕਿ ਜਿਹੜੇ ਬਹਾਦਰ ਹੁੰਦੇ ਆ ਉਹਨਾਂ ਦੇ ਲਈ ਯੁੱਧ ਅੰਤਮ ਰਸਤਾ ਹੈ, ਪਰ ਬੁਜ਼ਦਲਾਂ ਲਈ ਉਹ ਪਹਿਲਾ ਹੀ ਰਸਤਾ ਬਣ ਜਾਂਦਾ ਹੈ। ਅੱਜ ਕੱਲ ਹੁਕਮਰਾਨ ਤੁਹਾਨੂੰ ਪਤਾ ਹੀ ਹੈ ਕਿਸ ਕਿਸਮ ਦੇ, ਉਹਦੇ ਤੇ ਗੱਲ ਕੀ ਕਹਿਣੀ ਹੈ ਬਹੁਤੀ। ਜੀ ਬਿਲਕੁਲ ਮਿੰਟੂ ਜੀ, ਇਹ ਤਾਂ ਇਹੀ ਚੀਜ਼ ਜਿਹੜੀ ਉਹ ਬਣੀ ਪਈ ਆ। ਐਲਬਰਟ ਆਇਨਸਟਾਈਨ ਕਹਿੰਦਾ ਹੁੰਦਾ ਸੀ, ਕਹਿੰਦਾ ਵੀ ਤੀਜੇ ਵਿਸ਼ਵ ਯੁੱਧ ਦਾ ਤਾਂ ਪਤਾ ਨਹੀਂ ਹੈ ਕਿਹੜੇ ਹਥਿਆਰਾਂ ਨਾਲ ਖੇਡਿਆ ਜਾਣਾ ਆ, ਹੋਣਾ ਆ, ਪਰ ਚੌਥੇ ਦਾ ਪਤਾ ਹੈ ਵੀ ਫਿਰ ਡੰਡੀਆਂ ਦੇ ਨਾਲ ਹੀ ਹੋਣਾ ਆ। ਸੋ ਜੇ ਤੀਜੇ ਵਿਸ਼ਵ ਯੁੱਧ ਵਾਲੀ ਗੱਲ ਬਣਦੀ ਆ ਤਾਂ ਵਾਕਿਆ ਸ੍ਰਿਸ਼ਟੀ ਦਾ, ਮਾਨਵਤਾ ਦਾ ਜਿਹੜਾ ਉਹ ਅਤਿਆਚਾਰ, ਉਹਦਾ ਖਾਤਮੇ ਵਾਲੀ ਗੱਲ ਹੀ ਜਿਹੜੀ ਉਹ ਬਣੇਗੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਜਾਈਏ, ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਲਈ ਪੰਜਾਬ ਦੇ 6 ਸੰਸਦ ਮੈਂਬਰਾਂ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ। ਅੱਛਾ ਦੇਖੋ, ਕੇਂਦਰੀ ਮੰਤਰੀ ਜਿਹੜੇ ਗਏ ਹੋਏ ਨੇ 4 ਵੱਖ-ਵੱਖ ਦੇਸ਼ਾਂ ਦੇ ਵਿੱਚ, ਉਹ ਤੇ PR ਕਰ ਰਹੇ ਨੇ ਆਪਣੀ ਬੜੇ ਵੱਡੇ ਪੱਧਰ ਤੇ ਸਰਕਾਰ ਦੀ। ਔਰ ਕਮਾਲ ਦੀ ਗੱਲ ਹੈ ਕਿ ਜੰਗ ਦੀਆਂ ਖਬਰਾਂ ਰੋਕ ਕੇ ਵਿੱਚ ਜਿਹੜੇ ਚੈਨਲਾਂ ਵਾਲੇ ਆ ਉਹ ਜਦੋਂ ਆਪਰੇਸ਼ਨ ਗੰਗਾ ਚਲਾਉਂਦੇ ਆ, ਭਾਰਤ ਮਾਤਾ ਕੀ ਜੈ ਦੇ ਨਾਰੇ ਲਵਾਉਂਦੇ ਸਟੂਡੈਂਟਾਂ ਤੋਂ, ਸਾਫ਼ ਨਜ਼ਰ ਆਉਂਦਾ ਹੈ ਕਿ ਕਿੰਨੀ ਵਿਚਾਰਿਆਂ ਨੂੰ ਮੁਸੀਬਤ ਪਈ ਹੈ, ਕਿੰਨੀ ਵਿਪਤਾ 'ਚ ਫਸੇ ਹੋਏ ਨੇ। ਸਟੂਡੈਂਟਾਂ ਵਾਂਗ ਇਹ ਵੀ ਵਿਪਤਾ 'ਚ ਫਸੇ ਆ ਕਿ ਮੁੱਲ ਮੋੜਨਾ ਹੀ ਪਏਗਾ। ਖੈਰ ਦੇਖੋ, ਜਿਹੜੀ ਇਹ ਗੱਲ ਆ ਕਿ ਪੰਜਾਬ ਦੇ ਜਿਹੜੇ ਸਟੂਡੈਂਟ ਆ, ਕੁੱਲ ਤਾਂ ਪਹਿਲਾਂ ਗਿਣਤੀ ਜਿਹੜੀ ਆ ਉਹ ਵੇਖ ਲੈਣੀ ਚਾਹੀਦੀ ਆ, ਕਿਉਂਕਿ ਅੱਜ ਇੱਕ ਅਖਬਾਰ ਨੇ ਜਿਹੜੇ ਸਾਡੇ ਨੋਡਲ ਆਫਿਸਰ ਨੇ ਇੱਥੋਂ ਦੇ,
ਉਹਨਾਂ ਦੇ ਬਿਹਾਫ ਤੇ ਇਹਦੀ ਗਿਣਤੀ ਛਾਪੀ ਆ 1000 ਦੇ ਕਰੀਬ, ਕਿ 1000 ਦੇ ਕਰੀਬ ਸਟੂਡੈਂਟ ਉੱਥੇ ਹਾਲੇ ਵੀ ਹੋਣ ਦੀ ਸੰਭਾਵਨਾ ਹੈ। ਤਾਂ 1000 ਨੂੰ ਮੰਨ ਕੇ ਚਲੋ ਅਪਰੋਕਸੀਮੇਟਲੀ ਹੈ, ਇਹ ਕੋਈ ਪੱਕੀ ਜਾਣਕਾਰੀ ਨਹੀਂ ਹਾਲ ਦੀ ਘੜੀ, ਕਿਉਂਕਿ ਜਿਵੇਂ ਜਿਵੇਂ ਹੈਲਪਲਾਈਨ ਤੇ ਪਹੁੰਚ ਹੁੰਦੀ ਹੈ, ਜਿਵੇਂ ਜਿਵੇਂ ਪਾਸਪੋਰਟ ਨੰਬਰ ਮੈਚ ਕਰਦੇ ਆ ਜਾਂ ਉਧਰੋਂ ਕੋਈ ਪੁਸ਼ਟੀ ਕਰਦਾ, ਇਸ ਤਰ੍ਹਾਂ ਮਤਲਬ ਕਿ ਇੱਕ ਸਿਲਸਿਲਾ ਜਿਹੜਾ ਚੱਲਦਾ ਰਹਿੰਦਾ ਹੈ। ਤਾਂ ਬਹਰਹਾਲ 1000 ਮਿਨੀਮਮ ਮੰਨ ਕੇ ਚਲੋ ਕਿ ਪੰਜਾਬੀ ਸਟੂਡੈਂਟ ਹੈ, ਜਿਹਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਅੰਮ੍ਰਿਤਸਰ ਤੋਂ ਲੈ ਕੇ ਮੁਕਤਸਰ ਤੱਕ। ਤੇ ਦੂਜੇ ਪਾਸੇ ਅੰਮ੍ਰਿਤਸਰ ਦੇ ਜਿਹੜੇ ਹੈਗੇ ਨੇ ਗੁਰਜੀਤ ਸਿੰਘ ਔਜਲਾ ਜੀ ਗੁਰਜੀਤ ਸਿੰਘ ਔਜਲਾ ਕੋਲ ਥੋੜੇ ਦਿਨ ਪਹਿਲਾਂ ਮੇਰੇ ਖਿਆਲ ਦੇ ਨਾਲ ਕੱਲ ਜਾਂ ਪਰਸੋਂ ਦੀ ਗੱਲ ਆ, ਉਦੋਂ ਵੀ ਮੈਂ ਵੇਖਿਆ ਸੀਗਾ ਕਿ ਕਾਫੀ ਜਮਾਵੜਾ ਲੱਗਾ ਹੋਇਆ ਸੀ ਉਹਨਾਂ ਮਾਪਿਆਂ ਦਾ, ਜਿਹੜੇ ਕਿ ਬਹੁਤ ਦੁਖੀ ਨੇ ਤੇ ਜਿਹੜੇ ਸੰਸਦ ਮੈਂਬਰ ਉਹ ਆਪ ਦੁਖੀ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਸਾਡੇ ਮੇਲਾਂ ਦਾ ਵੀ ਜਵਾਬ ਨਹੀਂ ਦਿੰਦੇ, ਇਹਨਾਂ ਨੇ ਆਟੋਮੇਟਡ ਸਿਸਟਮ ਤੇ ਲਾ ਰੱਖੇ ਨੇ। ਹੁਣ ਇਹ ਜਿਹੜੇ 6 ਮੈਂਬਰ ਆ ਸੰਸਦ ਦੇ, ਉਹਨਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਕਾਫੀ ਆਪਣੇ ਪੰਜਾਬ ਦੇ ਵਿੱਚ ਜਿਹੜੇ ਐਕਟਿਵ ਨੇ, ਉਹ ਜਾ ਕੇ ਮਿਲੇ ਮੀਨਾਕਸ਼ੀ ਲੇਖੀ ਦੇ ਨਾਲ, ਤੇ ਉਹਨਾਂ ਨੇ ਮੰਗ ਕੀਤੀ ਆ ਕਿ ਭਾਈ ਇਹ ਜਲਦੀ ਤੋਂ ਜਲਦੀ ਇਹਨਾਂ ਨੂੰ ਬਾਹਰ ਕੱਢਿਆ ਜਾਵੇ। ਚਲੋ ਉਹਨਾਂ ਨੇ ਭਰੋਸਾ ਦੇ ਦਿੱਤਾ, ਹੋਣਾ ਇਹਦੇ ਚ ਹੁਣ ਕੀ ਹੈ, ਹੋਰ ਤੇ ਕੁਝ ਹੁੰਦਾ ਨਹੀਂ ਹੈ, ਪਰ ਭਰੋਸਾ ਹੀ ਹੈ, ਉਹਨਾਂ ਨੇ ਭਰੋਸਾ ਦੇ ਦਿੱਤਾ ਹੋਏਗਾ। ਪਰ ਗੱਲ ਇਹ ਆ ਕਿ ਜੇ ਤੁਸੀਂ ਸਟੂਡੈਂਟਾਂ ਦਾ ਮਾਮਲਾ ਦੇਖੋਗੇ, ਭਾਰਤ ਸਰਕਾਰ ਨੇ ਜਿਵੇਂ ਕਿਹਾ ਕਿ PR ਬਹੁਤ ਜ਼ਬਰਦਸਤ ਕਰ ਰਹੀ ਹੈ ਕਿ 4 ਕੁ ਕੱਢ ਲਿਆਂਦੇ ਨਾਗਰਿਕ ਤੇ ਉਹਨਾਂ ਤੋਂ ਨਾਰੇ ਲਵਾ ਦਿੱਤੇ, ਵੀਡੀਓ ਬਣਵਾ ਦਿੱਤਾ, ਫਿਰ ਉਹਨੂੰ ਪੂਰੇ ਸੰਸਾਰ ਦੇ ਵਿੱਚ ਪ੍ਰਚਾਰਨਾ। ਸਾਡਾ ਮੀਡੀਆ ਤੇ ਐਸਾ ਹੈ ਨਾ ਕਿ ਉਹਦੀਆਂ ਤੇ ਗੱਲਾਂ ਹੀ ਛੱਡ ਦਿਓ। ਕੱਲ ਇੱਕ ਮੀਡੀਆ ਆਊਟਲੈਟ ਕਹਿ ਰਿਹਾ ਸੀਗਾ ਕਿ ਪਾਕਿਸਤਾਨੀ ਸਟੂਡੈਂਟ ਜਿਹੜੇ ਆ ਨਾ, ਉਹ ਵੀ ਭਾਰਤ ਮਾਤਾ ਕੀ ਜੈ ਕਹਿ ਰਹੇ ਆ ਤੇ ਕਹਿੰਦੀ ਆ ਕਿ ਵੀ ਇੰਡੀਆ ਵਾਲੇ ਸਾਨੂੰ ਕੱਢ ਕੇ ਲਿਜਾਣਗੇ। ਤਾਂ ਐਸੀ ਵੀ ਗੱਲਬਾਤ ਜਿਹੜੀ ਹੈ ਸੁਣਾਈ ਦਿੰਦੀ। ਚਲੋ ਉੱਥੇ ਕੋਈ ਹੁਣ ਫਰਕ ਨਹੀਂ ਰਹਿਣਾ ਚਾਹੀਦਾ, ਜੇ ਇੰਡੀਆ ਵਾਲੇ ਪਾਕਿਸਤਾਨੀ ਬੱਚਿਆਂ ਨੂੰ ਵੀ ਕੱਢ ਸਕਦੇ ਤਾਂ ਕੋਈ ਦਿੱਕਤ ਨਹੀਂ ਹੈਗੀ। ਮੈਂ ਨਹੀਂ ਮੰਨਦਾ ਕਿ ਕੋਈ ਪਰਲੋ ਆ ਚੱਲੀ ਆ, ਬੱਚੇ ਹੀ ਨੇ ਸਾਰੇ, ਬੱਚੇ ਜਿਹੜੇ ਹੁੰਦੇ ਆ ਬੱਚੇ ਹੀ ਹੁੰਦੇ ਆ, ਉਹ ਕਿਸੇ ਦੇ ਵੀ ਫਸੇ ਹੋ ਸਕਦੇ ਆ, ਉਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਇੰਨੀ ਜ਼ਿਆਦਾ ਗੱਲ ਵਧਾ ਚੜਾ ਕੇ ਹਰੇਕ ਮਾਮਲੇ ਚ ਮੈਨੂੰ ਤੇ ਡਰ ਆ ਕਿਤੇ ਬੱਸ ਭਰ ਕੇ ਸਟੂਡੈਂਟਾਂ ਦੀ ਯੂਪੀ ਚ ਨਾ ਲੈ ਜਾਣ ਤੇ ਛੱਤ ਤੇ ਬੈਠੇ ਹੋਣ ਮੋਦੀ ਤੇ ਯੋਗੀ, ਕਿਆ ਦੇਖੋ ਆਪਾਂ ਕੱਢ ਕੇ ਲਿਆਂਦੇ ਆ। ਪਰ ਸੂਰਤ ਹਾਲ ਕੀ ਹੈ, ਉੱਥੋਂ ਦੇ ਜਿਹੜੇ ਫਸੇ ਸਟੂਡੈਂਟ ਆ, ਉਹਨਾਂ ਦੇ ਜਿਹੜੇ ਵਰਸ਼ਨ ਆ ਰਹੇ ਆ, ਉਹ ਕੀ ਕਹਿੰਦੇ ਆ? ਉਹ ਕਹਿੰਦੇ ਆ ਕਿ ਦੇਖੋ ਇੱਥੋਂ ਦੀ ਜਿਹੜੀ ਅੰਬੈਸੀ ਹੈ ਨਾ, ਜਿਹਦੇ ਸਹਾਰੇ ਤੁਸੀਂ ਸਾਨੂੰ ਛੱਡ ਰੱਖਿਆ, ਇਹਨਾਂ ਦਾ ਤਾਂ ਇੰਨਾ ਗੈਰ ਜ਼ਿੰਮੇਦਾਰਾਨਾ ਰਵੱਈਆ ਹੈ। ਇਹ ਖੁਦ ਇੱਕ ਅਖਬਾਰ ਦੇ ਨਾਲ ਸਟੂਡੈਂਟ ਕਹਿ ਰਹੇ ਸਨ, ਮੈਂ ਉਹਨਾਂ ਨੂੰ ਕੋਟ ਕਰ ਰਿਹਾ ਹਾਂ। ਉਹ ਕਹਿੰਦੇ ਕਿ ਜੇਕਰ ਭਾਰਤ ਸਰਕਾਰ ਨੇ ਵੇਲੇ ਸਿਰ ਮਾੜਾ ਮੋਟਾ ਇਹਨਾਂ ਤੇ ਦਬਾਅ ਨਾ ਪਾਇਆ ਹੁੰਦਾ, ਸ਼ਿਕਾਇਤਾਂ ਨਾ ਕੀਤੀਆਂ ਹੁੰਦੀਆਂ, -3 ਡਿਗਰੀ ਟੈਂਪਰੇਚਰ ਚ ਅਸੀਂ ਬਰਫ਼ ਬਣ ਚੁੱਕੇ ਹੁੰਦੇ। ਮਤਲਬ ਕਿ ਇੰਡੀਅਨ ਅੰਬੈਸੀ ਜਿਹੜੀ ਆ ਉਹ ਸਿਰਫ ਨਾ ਦੀ, ਜਿਵੇਂ ਮੈਂ ਕਹਿ ਰਿਹਾ ਨਾ ਕਿ ਉਹ ਆਪਾਂ ਦੇਖਿਆ ਰਾਜਨਾਥ ਸਿੰਘ ਜਦੋਂ ਵੱਡੀ ਤੋਂ ਵੱਡੀ ਗੱਲ ਹੋ ਜਾਂਦੀ, ਹਮ ਇਸकी कड़ी निंदा करते हैं, तो मतलब कि ਉਹ ਲੋਕੀ ਕਹਿੰਦੇ ਸਨ ਕਿ ਇਹਨਾਂ ਨੇ ਟਰੱਕ ਭਰ ਕੇ ਕੜੀ ਨਿੰਦਾ ਕਾ ਨਾ ਘਰੇ ਠੱਲਿਆ ਹੋਇਆ ਤਰੰਗਲੀਆਂ ਦੇ ਨਾਲ ਲਾ ਕੇ ਉਨੀ ਕੁ ਵਰਤ ਲੈਂਦੇ ਆ ਕੜੀ ਨਿੰਦਾ। ਤਾਂ ਉਸੇ ਤਰ੍ਹਾਂ ਉਹ ਬਸ ਉਹਨਾਂ ਕੋਲ ਇੱਕ ਐਡਵਾਈਜ਼ਰੀ ਆ, ਹਾਂ ਭਾਈ ਚਲੋ ਭਾਈ ਨਿਕਲੋ ਬਾਹਰ, ਖਸਮਾਂ ਦਾ ਸਿਰ ਖਾਵੇ ਕੁਛ ਵੀ, ਤੁਸੀਂ ਜੋ ਮਰਜ਼ੀ ਕਰੋ ਪਰ ਨਿਕਲੋ ਇਸ ਸ਼ਹਿਰ ਦੇ ਵਿੱਚੋਂ ਨਿਕਲੋ। ਹੁਣ ਇਹ ਕਹਿੰਦੇ ਆ ਕਿ ਕੋਈ ਅਰੇਂਜਮੈਂਟ ਨਹੀਂ ਸੀਗਾ। ਜੋ ਇਹਨਾਂ ਨੇ ਇੱਕ ਵਿਥਿਆ ਸੁਣਾਈ ਆ, ਜਿਹੜੀ ਆ ਪਹਿਲਾਂ ਐਡਵਾਈਜ਼ਰੀ ਇਹਨਾਂ ਨੇ ਦਿੱਤੀ ਕੀ ਵਾਲੀ, ਉਹਦਾ ਹੁਣ ਸੁਣੋ ਮਾੜਾ ਜਿਹਾ ਗੌਰ ਦੇ ਨਾਲ। ਤੇ ਉਹ ਕਹਿੰਦੇ ਕਿ ਜਦੋਂ ਇਹਨਾਂ ਨੇ ਨੋਟਿਸ ਜਾਰੀ ਕਰ ਦਿੱਤਾ, ਸਾਰਿਆਂ ਨੂੰ ਸਲਾਹ ਦਿੱਤੀ ਕਿ ਭਾਈ ਤੁਸੀਂ ਬਾਰਡਰ ਤੇ ਪਹੁੰਚੋ ਜਿਵੇਂ ਤਿਵੇਂ, ਤੇ ਅਸੀਂ ਉਹ ਕਹਿੰਦੇ ਕਿ ਭਾਈ ਇਹਨਾਂ ਦੇ ਕਹਿ ਤੇ ਚੱਲ ਪਏ, ਕਿਉਂਕਿ ਨੋਟਿਸ ਕੁਝ ਐਸਾ ਸੀਗਾ ਕਿ ਯੂਕਰੇਨ ਸਰਕਾਰ ਨੇ ਸਪੈਸ਼ਲ ਟ੍ਰੇਨਾਂ ਦੀ ਵਿਵਸਥਾ ਕਰ ਦਿੱਤੀ ਆ। ਕੀਵ ਤੋਂ 900 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਹਿੰਦੇ ਕਿ ਮਤਲਬ ਕਿ ਉੱਥੇ ਪਹੁੰਚਣਾ ਸੀਗਾ, ਪਰ ਕੁਝ ਵੀ ਨਹੀਂ ਸੀਗਾ, ਕੁਝ ਵੀ ਨਹੀਂ। ਹਾਂ ਜੇ ਮੰਨ ਲਓ ਰੇਲਾਂ ਚੱਲ ਵੀ ਰਹੀਆਂ ਨੇ ਕਾਦੁਕਾ, ਤੇ ਉਹ ਕਹਿੰਦੇ ਕਿ ਇਹ ਤੇ ਦੱਸਿਆ ਹੀ ਨਹੀਂ ਗਿਆ ਕਿ ਬਈ ਮਜ਼ਾਈਲਾਂ ਦੇ ਵਿੱਚ ਰੇਲਵੇ ਸਟੇਸ਼ਨ ਦੀ ਦੂਰੀ ਅਸੀਂ ਕਿਵੇਂ ਤੈਅ ਕਰਾਂਗੇ। ਉਹ ਤੇ ਗੱਲ ਆ ਹਿਸਾਬ ਲਾ ਲਓ ਕਿ ਇਸ ਤਰ੍ਹਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਦਹਾਲ ਤੇ ਬਦਤਰ ਇਹਨਾਂ ਨੇ ਵਿਵਸਥਾ ਬਣਾਈ ਕਿ ਤੁਸੀਂ ਇਹ ਤੇ ਵੇਖੋ ਨਾ ਕਿ ਕੋਈ ਵੀ ਸਟੂਡੈਂਟ ਹੈ, ਬੱਚਾ ਹੈ, ਆਪਣੇ ਟਿਕਾਣੇ ਤੋਂ ਤੁਸੀਂ ਕਹਿ ਰਹੇ ਹੋ ਕਿ ਫਲਾਣੀ ਥਾਂ ਤੇ ਆ ਜਾਓ, 900 ਕਿਲੋਮੀਟਰ ਆ ਜਾਓ ਜਾਂ 100 ਕਿਲੋਮੀਟਰ ਰੇਲਵੇ ਸਟੇਸ਼ਨ ਤੇ ਚਲੇ ਜਾਓ, ਪਰ ਉਹ ਜਾਏਗਾ ਕਿਵੇਂ? ਮੇਨ ਵੱਡੀ ਗੱਲ ਤੇ ਇਹ ਆ। ਔਰ ਮੇਰੇ ਖਿਆਲ ਦੇ ਨਾਲ ਖਾਲਸਾ ਏਡ ਵਾਲਿਆਂ ਨੇ ਪੇਸ਼ਕਸ਼ ਕੀਤੀ ਸੀ ਕਿ ਅਸੀਂ ਬੱਸਾਂ ਲਾ ਦਿੰਦੇ,
ਮੈਨੂੰ ਲੱਗਦਾ ਕਿ ਇਹਨਾਂ ਨੇ ਉਹ ਗੱਲ ਗੌਲੀ ਨਹੀਂ। ਉਹ ਕਹਿੰਦੇ ਸੀ ਅਸੀਂ ਬੱਸ ਦੇਣ ਨੂੰ ਤਿਆਰ ਆ, ਤਾਂ ਐਸੀਆਂ ਕੋਈ ਇੱਕ ਦੋ ਬੱਸਾਂ ਦੀ ਵਿਵਸਥਾ ਕੀਤੀ। ਬੱਸਾਂ ਖਤਮ ਤੇ ਨਹੀਂ ਹੋ ਗਈਆਂ, ਕੋਈ ਮਤਲਬ ਕਿ ਵਿਚਾਲੜਾ ਰਾਹ ਕੱਢਿਆ ਜਾ ਸਕਦਾ ਭਾਈ, ਕੋਈ ਪ੍ਰਬੰਧ ਕੀਤਾ ਜਾ ਸਕਦਾ, ਕੋਈ ਟਾਈਮ ਲਿਆ ਜਾ ਸਕਦਾ ਕਿ ਜਦੋਂ ਆਪਾਂ ਕਹਿੰਦੇ ਨਹੀਂ ਕਿ ਸੀਜ਼ ਫਾਇਰ ਹੋ ਜਾਂਦੀ ਇੰਨੇ ਟਾਈਮ ਵਾਸਤੇ, ਤਾਂ ਭਾਈ ਬਹੁਤ ਕੁਝ ਕੀਤਾ ਜਾ ਸਕਦਾ। ਜੇ ਕਿਸੇ ਮੁਲਕ ਨੇ ਕਰਨਾ ਹੋਵੇ ਗੱਲਬਾਤ ਕਰਕੇ ਦੋਵਾਂ ਮੁਲਕਾਂ ਨਾਲ ਕਿ ਭਾਈ ਕੁਝ ਸਾਨੂੰ ਸਮਾਂ ਦਿਓ ਆਪਣੇ ਨਾਗਰਿਕ ਕੱਢਣ ਵਾਸਤੇ, ਜੋ ਮਰਜ਼ੀ ਕਰੋ। ਰਸ਼ੀਆ ਵਾਲੇ ਤੇ ਹੁਣ ਪੁਤਿਨ ਸਾਹਿਬ ਇਹਨਾਂ ਦੇ ਨਾਲ ਜਦੋਂ ਜੀ ਕਰਦਾ ਉਹ ਗੱਲਬਾਤ ਕਰਨ ਲੱਗ ਪੈਂਦੇ ਨੇ। ਜਿਸ ਤਰ੍ਹਾਂ ਆਪਣੇ ਨਹੀਂ ਇੱਥੇ ਬੀਬੀਆਂ ਮਤਲਬ ਕਿ ਫ੍ਰੀ ਟਾਈਮ ਦੇ ਵਿੱਚ ਇੱਕ ਦੂਜੀ ਨੂੰ ਕਰ ਲੈਂਦੀਆਂ ਨੇ ਫੋਨ ਕਿ ਭਾਈ ਸਬਜ਼ੀ ਕਾਹਦੀ ਬਣੀ ਆ। ਇਹਨਾਂ ਦਾ ਤਾਂ ਐਸਾ ਦੋਸਤਾਨਾ ਆ ਕਿ ਹਾਂ ਭਾਈ ਕੀ ਹਾਲ ਚਾਲ ਹੈ ਮੋਦੀ ਸਾਹਿਬ, ਕੀ ਹਾਲ ਚਾਲ ਹੈ ਪੁਤਿਨ ਜੀ, ਜੰਗ ਕਿੱਦਾਂ ਚੱਲਦਾ ਲੈ ਦੱਸੋ। ਬਈ ਮਤਲਬ ਜਦੋਂ ਤੁਸੀਂ ਇੱਥੋਂ ਤੱਕ ਗੱਲ ਕਰਦੇ ਹੋ ਤਾਂ ਇਹਦਾ ਹੱਲ ਵੀ ਕਰਾਓ ਕਿਸੇ ਨਾ ਕਿਸੇ ਤਰੀਕੇ ਨਾਲ, ਕੋਈ ਨਾ ਕੋਈ। ਮੈਂ ਨਹੀਂ ਕਹਿੰਦਾ ਕਿ ਅਸੀਂ ਕੋਈ ਬੜੇ ਕੂਟਨੀਤਿਕ ਮਾਹਰ ਆ, ਕੋਈ ਨਾ ਕੋਈ ਹੱਲ ਤੇ ਨਿਕਲ ਸਕਦਾ ਹੈ ਨਾ, ਔਰ ਹੱਲ ਕੱਢਣਾ ਹੀ ਤੁਹਾਡੀ ਜ਼ਿੰਮੇਵਾਰੀ ਆ। ਫਿਰ ਉਹ ਕਹਿੰਦੇ ਨੇ ਕਿ ਦੇਖੋ ਗੱਲ ਕੀ ਹੈ ਕਿ WhatsApp ਤੇ ਜੋ ਅਸੀਂ ਮੈਸੇਜ ਕਰਦੇ, ਜੋ ਸ਼ਿਕਾਇਤਾਂ ਕਰਦੇ, ਉਹ ਨੀਲਾ ਜਿਹਾ ਨਹੀਂ ਹੋ ਜਾਂਦਾ ਮੈਸੇਜ, ਉਹ ਪਤਾ ਨਹੀਂ ਕਿਉਂ ਧਾਰੀਆਂ ਜਿਹੀਆਂ ਆ ਜਾਂਦੀਆਂ ਨੇ। ਉਹ ਕਹਿੰਦੇ ਕਿ ਸਾਨੂੰ ਪਤਾ ਲੱਗ ਰਿਹਾ ਵੀ ਪੜ੍ਹ ਰਹੇ ਨੇ, ਪਰ ਕਦੇ ਵੀ ਉਹ ਰਿਪਲਾਈ ਨਹੀਂ ਕਰਦੇ। ਤੇ ਜਿਵੇਂ ਕਿਵੇਂ ਅਸੀਂ ਮੰਨ ਲਓ ਰੇਲਵੇ ਸਟੇਸ਼ਨ ਤੇ ਪਹੁੰਚੇ ਵੀ ਆ, ਉੱਥੋਂ 2 ਟ੍ਰੇਨਾਂ ਬਦਲ ਕੇ ਲਵੀਬ ਤੱਕ ਪਹੁੰਚੇ ਆ, ਔਰ ਇੰਨੇ ਲੋਕ ਕਹਿੰਦੇ ਕਿ ਜਿੰਨੇ ਬੈਠੇ ਸਨ ਉਤੋਂ ਕਈ ਗੁਣਾ ਖੜੇ ਸਨ। ਇੱਥੋਂ ਤੱਕ ਕਿ ਟਾਇਲਟ ਸੀਟ ਤੇ ਬੈਠ ਕੇ ਵੀ ਬੱਚਿਆਂ ਨੂੰ ਸਫ਼ਰ ਕਰਨਾ ਪਿਆ, ਔਰ ਇਹ ਸਫ਼ਰ ਘੰਟਿਆਂ ਬੱਧੀ ਸੀਗਾ। ਸੋ ਆ ਸੂਰਤ ਹਾਲ ਆ। ਐਡਵਾਈਜ਼ਰੀ ਜਾਰੀ ਕਰ ਦਿੱਤੀ, ਹਦਾਇਤ ਕਰ ਦਿੱਤੀ, ਹੁਕਮ ਕਰ ਦਿੱਤੇ, PR ਕਰ ਲਈ, ਇਹ ਸਾਰਾ ਕੁਝ ਚੱਲਦਾ। ਪਰ ਜਿਹੜੇ ਉੱਥੇ ਬੱਚੇ ਹੰਡਾ ਰਹੇ ਨੇ ਆਪਣੇ ਪਿੰਡੇ ਤੇ, ਉਹਨਾਂ ਦੇ ਆਪਣੇ ਦੁਖਾਂ ਤੇ ਭਾਈ ਉਹਨਾਂ ਦੀਆਂ ਆਪਣੀਆਂ ਵਿਥਿਆਵਾਂ ਨੇ, ਉਹ ਸੁਣ ਕੇ ਤੇ ਲੂੰ ਕੰਡੇ ਖੜੇ ਹੋ ਜਾਂਦੇ ਨੇ। ਸੱਚ ਜਾਣੇ ਸਕਰੀਨ ਤੇ ਬੋਲਦੇ ਨੇ, ਉਹਨਾਂ ਦੇ ਆਪਣੇ ਨਾਲ ਕੋਈ ਵੱਡੇ ਕੋਲ ਖੜਿਆਂ ਦੇ ਕੋਈ ਰਾਬਤੇ ਨਹੀਂ ਹੁੰਦੇ, ਕੋਈ ਆਪਾਂ ਬਹੁਤੀ ਮਹਿਸੂਸਤਾ ਵੀ ਨਹੀਂ ਕਰ ਸਕਦੇ ਉਹਨਾਂ ਦੇ ਦਰਦ ਨੂੰ। ਪਰ ਸਕਰੀਨ ਤੇ ਜਦੋਂ ਉਹਨਾਂ ਦੇ ਚਿਹਰੇ ਜਿਹੜੇ ਐ ਖੌਫ ਨਾਲ ਭਿੱਜੇ ਹੁੰਦੇ ਆ, ਜਿਹੜੇ ਕਿਤੇ ਨਾ ਕਿਤੇ ਮਿਲਦੀ ਤਾਂਗ ਦੇ ਨਾਲ ਥੋੜੇ ਜਿਹੇ ਖਿੜੇ ਵੀ ਹੁੰਦੇ ਆ, ਉਹਨਾਂ ਚਿਹਰਿਆਂ ਨੂੰ ਪੜ੍ਹ ਕੇ ਦਿਲ ਨੂੰ ਖੁਸ਼ ਹੁੰਦਾ ਕਿ ਰੱਬ ਇਹਨਾਂ ਨੂੰ ਜਲਦੀ ਤੋਂ ਕੱਢ ਇੱਥੇ। तो ये समस्या जी है बहुत वड्डी समस्या। ये पंजाब वाले बेशक बेचारे कोई बहुता कुछ नहीं कर सकते, पर जिन्हों ने करना है उन्होंने करना चाहिए, मेरा तो यह मानना है जी। ਮੈਨੂੰ ਲੱਗਦਾ ਉਹਨਾਂ ਦੇ ਮੰਤਰੀਆਂ ਚੋਂ ਇੱਕ ਨੇ ਹੁਣੇ ਟਵੀਟ ਜਿਹੜਾ ਕੀਤਾ, ਕਹਿੰਦਾ ਖਾਲਸਾ ਏਡ ਵਾਲੇ ਤੇ ਉਹੀ ਪੁਰਾਣੀ ਚਾਹ ਵਾਲੀਆਂ ਫੋਟੋਆਂ ਜਿਹੜੀਆਂ ਲਾ ਲਾ ਕੇ ਕਰਦੀਆਂ, ਇਹ ਇੰਡੀਅਨ ਗੌਰਮੈਂਟ ਆ, ਇਹਨਾਂ ਨੇ ਕੁਛ ਨਾ ਕੁਛ ਜਿਹੜਾ ਉਹ ਕਰ ਲੈਣਾ। ਦੇਖੋ ਇਸ ਚੀਜ਼ ਦੇ ਵਿੱਚ ਵੀ ਕਿੱਦਾਂ ਆ ਵੀ ਲੋਕਾਂ ਨੂੰ ਕੱਢਣ ਦੀ ਬਜਾਏ ਇੱਦਾਂ ਦੇ ਜਿਹੜੀ ਆ ਉਹ ਗੱਲਾਂ ਦੇ ਵਿੱਚ ਉਹ ਲੱਗੇ ਹੋਏ ਆ। ਹਾਲਾਤ ਇਹਨਾਂ ਦਾ ਦਿਮਾਗ ਮੈਨੂੰ ਲੱਗਦਾ ਪੂਰੀ ਤਰ੍ਹਾਂ ਫਿਰਿਆ ਪਿਆ ਆ। ਵਿਦਿਆਰਥੀਆਂ ਲਈ ਧਾਰਮਿਕ ਸਥਾਨ ਤੇ NRI ਬਣ ਰਹੇ ਨੇ ਸਹਾਰਾ। हाँ जी, हाँ जी। ਜਿਹੜੇ ਬੱਚੇ ਪੋਲੈਂਡ ਪਹੁੰਚ ਰਹੇ ਨੇ, ਗੱਲ ਹੁੰਦੀ ਰਹਿੰਦੀ ਹੈ ਜੀ, ਜਾਂ ਵੱਖ-ਵੱਖ ਮੀਡੀਆ ਆਊਟਲੈਟਸ ਦੇ ਜ਼ਰੀਏ ਜਿਹੜੇ ਬੱਚੇ ਉੱਥੇ ਵਰਸ਼ਨ ਦਿੰਦੇ ਨੇ, ਬਕਾਇਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਿਪੋਰਟ ਕਰ ਰਹੇ ਨੇ ਆਪਣੇ ਮੁਲਕ ਦੇ ਅਖਬਾਰਾਂ ਵਾਸਤੇ, ਤਾਂ ਉਹਨਾਂ ਦੇ ਬਕਾਇਦਾ ਕਾਲਮ ਲੱਗਦੇ ਨੇ ਇੰਡੀਆ ਦੇ ਅਖਬਾਰਾਂ 'ਚ, ਬਹੁਤ ਵੱਡੇ ਵੱਡੇ। ਕੁਝ ਬੱਚੇ ਜਿਵੇਂ ਉੱਥੋਂ ਹਾਲਾਤ ਦੱਸਦੇ ਨੇ ਰਿਟਰਨ 'ਚ ਜਾਂ ਰਿਕਾਰਡਿੰਗ ਦੇ ਰੂਪ ਦੇ ਵਿੱਚ, ਫਿਰ ਉਸੇ ਤਰ੍ਹਾਂ ਐਜ਼ ਇਟ ਸਮਝਦੇ ਹੋ ਨਾ ਤੁਸੀਂ ਕਿ ਕਿਸੇ ਵੀ ਬੰਦੇ ਦੀ ਸਟੇਟਮੈਂਟ ਹੋਵੇ ਤੇ ਉਹਨੂੰ ਐਜ਼ ਇਟ ਛਾਪਿਆ ਜਾਂਦਾ ਹੈ, ਕਿਉਂਕਿ ਇਹ ਮਾਮਲਾ ਜਿਹੜਾ ਬਹੁਤ ਹੀ ਇਸ ਸਮੇਂ ਚਰਚਾ ਦੇ ਵਿੱਚ ਹੈ। ਤਾਂ ਖੈਰ ਪੋਲੈਂਡ ਦੇ ਵਿੱਚ ਜਦੋਂ ਸਟੂਡੈਂਟ ਪਹੁੰਚੇ ਆ ਤਾਂ ਉੱਥੇ ਜਾ ਕੇ ਉਹਨਾਂ ਨੂੰ ਕੁਝ ਸਕੂਨ ਮਿਲ ਰਿਹਾ ਹੈ। ਜਿੱਦਾਂ ਕਹਿ ਲਓ ਕਿ ਇੱਕ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਸੁੱਖ ਦਾ ਸਾਹ ਕੀ ਹੁੰਦਾ, ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗ ਰਿਹਾ। ਤਾਂ ਪੋਲੈਂਡ ਦੇ ਵਿੱਚ ਵੇਖੋ ਹੁਣ ਖੜੇ ਪੈਰ ਉੱਥੇ ਇਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਆ ਜਿਨ੍ਹਾਂ ਨੂੰ ਲੈ ਕੇ ਉਹ ਸੰਤੁਸ਼ਟੀ ਪ੍ਰਗਟਾ ਰਹੇ ਆ। ਦੇਖੋ ਹੁਣ ਬੱਚੇ ਨੇ ਜਿੱਥੇ ਉਹਨਾਂ ਨੂੰ ਔਖਿਆਈ ਮਹਿਸੂਸ ਹੋ ਰਹੀ ਆ, ਜਿੱਥੇ ਉਹਨਾਂ ਨੂੰ ਕਿਸੇ ਨੇ ਸਾਥ ਦੇ ਕੇ ਗੱਲ ਨਾਲ ਨਹੀਂ ਲਾਇਆ, ਉੱਥੇ ਦੇ ਅੱਡ ਹਾਲਾਤ ਨੇ। ਉਹ ਕਹਿੰਦੇ ਕਿ ਪੋਲੈਂਡ ਦੇ ਵਿੱਚ ਆਏ ਆ, ਜਿਹੜੇ ਪੋਲੈਂਡ ਦੇ ਵਿੱਚ ਪਹੁੰਚੇ ਆ, ਕਿ ਬਹੁਤ ਵਧੀਆ ਪ੍ਰਬੰਧ ਨੇ। ਉੱਥੇ ਇੱਕ ਮੰਦਿਰ ਦੇ ਵਿੱਚ ਪ੍ਰਬੰਧ ਕੀਤੇ ਗਏ ਆ, ਗੁਰਦੁਆਰਾ ਸਾਹਿਬ ਦੇ ਵਿੱਚ ਕਹਿੰਦੇ ਕਿ ਬਹੁਤ ਹੀ ਆਲਾ ਲੰਗਰ ਸਾਨੂੰ ਸੇਵਾ ਕਰਕੇ ਉੱਥੇ ਵਰਤਾਇਆ ਜਾ ਰਿਹਾ ਵਾ, ਔਰ ਕੋਈ ਕਿਸੇ ਕਿਸਮ ਦੀ ਮਤਲਬ ਕਿ ਉੱਥੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ। ਤੇ ਉਹ ਕਹਿੰਦੇ ਕਿ ਟਰਾਂਸਪੋਰਟੇਸ਼ਨ ਸਾਡੇ ਵਾਸਤੇ ਟੋਟਲੀ ਕੰਪਲੀਟਲੀ ਕਹਿ ਲਓ ਕਿ ਫ੍ਰੀ ਹੈ, ਕੋਈ ਪੈਸਾ ਨਹੀਂ, ਜਿੱਧਰ ਨੂੰ ਮਰਜ਼ੀ ਚਲੇ ਜਾਓ।
ਸੋ ਕਿਤੇ ਵੀ ਕੋਈ ਟਰੈਵਲ ਕਰ ਸਕਦਾ ਸਟੂਡੈਂਟ ਬਿਨਾਂ ਕਿਰਾਏ ਦਿੱਤੇ। ਗੁਰਦੁਆਰਾ ਸਾਹਿਬ ਦੀ ਜਿਹੜੀ ਮੈਨੇਜਮੈਂਟ ਆ ਉਹ ਕਹਿੰਦੇ ਬਕਾਇਦਾ ਉਹਨਾਂ ਨੇ ਆ ਕੇ ਰਿਸੀਵ ਕੀਤਾ ਸਾਨੂੰ, ਲੰਗਰ ਛਕਾਇਆ, ਇੰਤਜ਼ਾਮ ਬਹੁਤ ਅੱਛੇ ਨੇ। ਫਿਰ ਇੱਕ ਮੇਰੇ ਖਿਆਲ ਦੇ ਨਾਲ ਉੱਥੇ ਹਿੰਦੂ ਮੰਦਿਰ ਆ ਜਿਹਦੇ ਪ੍ਰੈਜ਼ੀਡੈਂਟ ਮਿਸਟਰ ਹਰੀਸ਼ ਲਾਲਵਾਨੀ ਹੈ, ਉਹਨਾਂ ਦੀ ਸੁਪਤਨੀ ਅਮਰਤਾ ਲਾਲਵਾਨੀ, ਤੇ ਉਹਨਾਂ ਨੇ ਵੀ ਬਿਹਤਰੀਨ ਪ੍ਰਬੰਧ ਕਰ ਰੱਖੇ ਨੇ ਉੱਥੇ। ਉਹ ਕਹਿੰਦੇ ਕਿ ਸਾਡੇ ਬੱਚੇ ਨੇ, ਸਾਡੇ ਭਾਈ ਭੈਣ ਨੇ, ਅਸੀਂ ਵੀ ਇਹਨਾਂ ਨੂੰ ਸੰਭਾਲਾਂਗੇ ਤਾਂ ਕੌਣ ਸੰਭਾਲੇਗਾ। ਸੋ ਗੱਲ ਇਹ ਆ ਕਿ ਆਪਾਂ ਕਹਿ ਤੇ ਦਿੰਦੇ ਹਾਂ ਕਿ ਬੰਦ ਕਰੋ ਜੀ ਮੱਥਾ ਟੇਕਣਾ, ਬੰਦ ਕਰੋ ਫਲਾਂ ਕਰੋ, ਇਹਨਾਂ ਚੀਜ਼ਾਂ ਚ ਕੀ ਆ। ਪਰ ਔਖੇ ਵੇਲੇ ਧਰਮ ਦੇ ਜਿਹੜੇ ਅਸਥਾਨ ਨੇ ਉਹ ਵੀ ਆਪਣੀ ਇੱਕ ਭੂਮਿਕਾ ਮਨੁੱਖਤਾ ਵਾਸਤੇ ਜੋ ਹੁੰਦੀ ਹੈ ਉਹ ਅਦਾ ਕਰਦੇ ਆ। ਸੋ ਬੜੀ ਵਧੀਆ ਗੱਲ ਆ, ਬਹੁਤ ਵਧੀਆ ਗੱਲ ਹੈ ਕਿ ਕਿਸੇ ਪਾਸਿਓਂ ਕੋਈ ਸੁੱਖ ਦਾ ਸੁਨੇਹਾ ਆ ਰਿਹਾ। ਹੁਸ਼ਿਆਰਪੁਰ ਦੇ ਗੁਰਪੇਜ ਸਿੰਘ ਨੇ ਬਕਾਇਦਾ ਇਹਦੀ ਜਾਣਕਾਰੀ ਇੱਕ ਅਖਬਾਰ ਨੂੰ ਦਿੱਤੀ ਹੈ। ਉਹ ਕਹਿੰਦੇ ਆ ਕਿ ਇੱਥੇ ਦੀ ਸਰਕਾਰ ਵੀ ਬਹੁਤ ਸੇਵਾ ਕਰਦੀ ਹੈ। ਸੋ ਮੈਂ ਕੋਟ ਕਰ ਰਿਹਾ ਵਾਰ-ਵਾਰ ਕਿਉਂਕਿ ਮੈਂ ਕਦੇ ਨਹੀਂ ਚਾਹੁੰਦਾ ਕਿ ਇਹੋ ਜਿਹੇ ਮੁੱਦੇ ਤੇ ਅਸੀਂ ਆਪਣੇ ਕੋਲੋਂ ਕੋਈ ਟਿੱਪਣੀ ਕਰੀਏ। ਜੋ ਰਿਪੋਰਟਿੰਗ ਚੱਲ ਰਹੀ ਆ, ਜੋ ਆ ਰਹੀ ਆ ਨੇ ਖਬਰਾਂ, ਜੋ ਅਸੀਂ ਸੁਣ ਰਹੇ ਹਾਂ, ਜੋ ਬਕਾਇਦਾ ਗੱਲ ਹੋ ਰਹੀ ਹੈ ਉਹਨਾਂ ਦੇ ਨਾਲ, ਕਿਤੇ ਆਪਾਂ ਬਿਆਨ ਸੁਣਦੇ ਹਾਂ ਜਾਂ ਕੋਈ WhatsApp ਤੇ ਕੋਈ ਕਾਲ ਹੋ ਕੇ ਗੱਲਬਾਤ ਕਰ ਰਹੇ ਹਾਂ, ਤਾਂ ਉਹਦੇ ਆਧਾਰ ਤੇ ਕੀਤੀ ਜਾਣੀ ਚਾਹੀਦੀ ਆ। ਜਿੱਥੋਂ ਉਹ ਕਹਿ ਰਹੇ ਨੇ ਕਿ ਹਾਂ ਭਾਈ ਬਹੁਤ ਅੱਛਾ ਹੈ, ਜਿਵੇਂ ਕੁਝ ਸਟੂਡੈਂਟ ਜਿਹੜੇ ਆ ਉਹ ਇੱਥੇ ਲਿਆ ਕੇ ਜਹਾਜ਼ ਦੇ ਵਿੱਚ ਉਹਨਾਂ ਤੋਂ ਕਹਾਇਆ ਜਾ ਰਿਹਾ, ਉਹ ਚੀਜ਼ ਠੀਕ ਨਹੀਂ ਹੈ। ਆਪ ਮੁਹਾਰੇ ਜੇ ਉਹ ਕਹਿਣ ਕਿ ਇੰਡੀਅਨ ਗਵਰਨਮੈਂਟ ਨੇ ਅੱਛਾ ਕੀਤਾ ਹੈ, ਜਾਂ ਜਿਵੇਂ ਹੁਣ ਆਪਾਂ ਪਿਛਲਾ ਇੱਕ ਸਟੇਟਮੈਂਟ ਦੱਸਿਆ ਹੀ ਹੈ, ਵਰਸ਼ਨ ਦੱਸਿਆ ਹੀ ਹੈ, ਜਿਹਦੇ ਚੋਂ ਕਹਿ ਰਿਹਾ ਕਿ ਜੇ ਇੰਡੀਅਨ ਗਵਰਨਮੈਂਟ ਵੇਲੇ ਸਿਰ ਇਹਨਾਂ ਨੂੰ ਨਾ ਝਿੜਕਦੀ, ਨਾ ਮਾੜਾ ਜਿਹਾ ਇਹਨਾਂ ਤੇ ਦਬਾਅ ਪਾਉਂਦੀ, ਤੇ ਅਸੀਂ ਤੇ ਮਰ ਜਾਣਾ ਸੀਗਾ। ਪਰ ਗੱਲ ਇਹ ਹੈ ਕਿ ਦਬਾਅ ਜਾਂ ਝਿੜਕਣਾ ਇੱਕ ਵੱਖਰੀ ਚੀਜ਼ ਆ। ਜਿਹੜੇ ਅਧਿਕਾਰੀ ਇਸ ਤਰ੍ਹਾਂ ਕਰਦੇ ਆ, ਐਮਬੈਸੀ 'ਚ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਕੰਮ ਕੀ ਆ? ਜੇ ਉਹ ਆਪਣੇ ਨਾਗਰਿਕਾਂ ਦੀ ਗੱਲ ਹੀ ਨਹੀਂ ਸੁਣਦੇ ਤਾਂ ਮੇਰੇ ਖਿਆਲ ਦੇ ਨਾਲ ਝਿੜਕ ਝਟਕਾ ਨਹੀਂ ਚੱਲਣਾ ਚਾਹੀਦਾ, ਉਹਨਾਂ ਦਾ ਤੇ ਝਟਕਾ ਹੀ ਹੋਣਾ ਚਾਹੀਦਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕੈਪਟਨ ਨੇ ਜਿਹੜੀ ਉਹ ਕੈਪਟਨ ਦੇ ਪਾਰਟੀ ਨੇ ਕਾਂਗਰਸ ਨੂੰ ਮਾਰੀ ਆ ਗੁੱਜੀ ਚੋਬ। ਹਾਂਜੀ ਹਾਂਜੀ, ਦੇਖੋ ਇਹਨਾਂ ਦਾ ਹੁਣ ਕੰਮ ਚੱਲ ਪਿਆ ਨਾ। ਅੱਜ 3 ਤਰੀਕ ਆ, ਅੱਜ 3 ਤਰੀਕ ਨਹੀਂ, ਅੱਜ 2 ਹੈ ਇੰਡੀਆ 'ਚ, 3 ਸਮਝ ਲਓ ਹੋ ਗਈ। ਕੁਝ ਘੰਟਿਆਂ ਬਾਅਦ 3 ਚੜ ਜਾਣੀ ਇੰਡੀਆ ਦੇ ਵਿੱਚ। ਤਾਂ ਚਲੋ 7 ਦਿਨ ਰਹਿ ਗਏ। ਮੈਂ ਉਹ ਹਫ਼ਤੇ ਵਾਲਾ ਹੀ ਕੰਮ, ਜਿਵੇਂ ਪੰਜਾਬੀ ਵਾਲਾ ਹੁੰਦਾ ਨਾ ਹਫ਼ਤਾ 10 ਦਿਨ, ਤੇ ਉਧਰ ਹੀ ਲਿਆ ਰਿਹਾ ਸੀ ਉਸ ਫੇਰ ਦੇ ਵਿੱਚ ਕਿ ਠੀਕ ਅੱਜ ਤੋਂ 7 ਦਿਨਾਂ ਬਾਅਦ ਇਲੈਕਸ਼ਨ ਦਾ ਨਤੀਜਾ ਆ ਜਾਣਾ ਹੈ। ਹੁਣ ਇਹਨਾਂ ਦਾ ਕੰਮ ਚੱਲ ਪੈਣਾ। ਦੇਖ ਲਓ ਸੁਸਰੀ ਵਾਂਗੂ ਸੁੱਤੇ ਪਏ ਸਨ, ਕੋਈ ਬਿਆਨ ਨਹੀਂ। BBMP ਤੇ ਵੀ ਕੋਈ ਮਤਲਬ ਕਿ ਕੁਛ ਕੁ ਲੀਡਰਾਂ ਨੂੰ ਛੱਡ ਕੇ ਨਵਜੋਤ ਸਿੰਘ ਸਿੱਧੂ ਕਿੱਥੇ ਚਲਾ ਗਿਆ, ਪੰਜਾਬ ਮਾਡਲ ਕਿੱਥੇ ਚਲਾ ਗਿਆ, ਚਰਨਜੀਤ ਸਿੰਘ ਚੰਨੀ ਘੁਸਕਿਆ ਹੀ ਨਹੀਂ, ਪਹਿਲਾਂ ਲਲਕਾਰੇ ਮਾਰਦਾ ਸੀ। ਮਤਲਬ ਕਿ ਕਾਫੀ ਸ਼ਾਂਤੀ ਰਹਿਣ ਤੋਂ ਬਾਅਦ ਹੁਣ ਇਹ ਕੰਮ ਚੱਲੇਗਾ ਜਿਵੇਂ ਜਿਵੇਂ ਨਤੀਜੇ ਨੇੜੇ ਆਉਣਗੇ। ਸੋ ਖੈਰ ਇਹ ਜਿਹੜਾ ਮਾਮਲਾ ਹੈ ਕੁਛ ਇਸ ਕਿਸਮ ਦਾ ਹੈ ਕਿ ਅਮਰਿੰਦਰ ਸਿੰਘ ਦੀ ਪਾਰਟੀ ਜਿਹੜੀ PLC ਹੈ, ਪੰਜਾਬ ਲੋਕ ਕਾਂਗਰਸ, ਉਹਨਾਂ ਨੇ ਇਹਨਾਂ ਨੂੰ ਨਿਸ਼ਾਨੇ ਤੇ ਲਿਆ। ਜਿਹੜੇ ਇਹਨਾਂ ਦੇ ਬੁਲਾਰੇ ਆ ਪ੍ਰਿਤਪਾਲ ਸਿੰਘ ਬਲੀਏਵਾਲ, ਉਹਨਾਂ ਨੇ ਪੁੱਛਿਆ ਕਿ ਕਾਂਗਰਸ ਦੇ ਕੈਂਡੀਡੇਟ ਪਰਿਵਾਰਾਂ ਸਮੇਤ ਰਾਜਸਥਾਨ ਦੇ ਵਿੱਚ ਕਿਉਂ ਨੇ ਭਾਈ, ਦੱਸੋ ਕੀ ਗੱਲ ਆ? ਕਿ ਨਤੀਜੇ ਆਉਣ ਤੋਂ ਪਹਿਲਾਂ ਹੀ ਰੈਸਕਿਊ ਸ਼ੁਰੂ ਹੋ ਗਿਆ? ਰੈਸਕਿਊ ਇਹ ਵੀ ਮੈਨੂੰ ਲੱਗਦਾ ਕਿ ਖਬਰਾਂ ਚੰਗੀ ਤਰ੍ਹਾਂ ਸੁਣਦੇ ਉਸ ਤੋਂ ਬਾਅਦ ਹੀ ਰੈਸਕਿਊ ਸ਼ਬਦ ਇਹਨਾਂ ਨੇ ਚੁੱਕ ਲਿਆ। ਰੈਸਕਿਊ ਤੋਂ ਭਾਵ ਕੀ ਆ? ਉਹਨਾਂ ਦੇ ਕਹਿਣ ਦਾ ਮਤਲਬ ਗੁੱਜੀ ਚੋਪ ਜਿਹੜਾ ਸ਼ਬਦ ਤੁਸੀਂ ਇਸਤੇਮਾਲ ਕੀਤਾ ਹੈ, ਤਾਂ ਉਹਦੀ ਵਿਆਖਿਆ ਇੱਥੇ ਹੋ ਜਾਂਦੀ ਆ। ਮਤਲਬ ਕਹਿਣ ਦਾ ਇਹ ਆ ਕਿ ਇਹ ਜਿਹੜੇ ਉਮੀਦਵਾਰ ਮਤਲਬ ਕਿ ਕੋਈ ਜਿੱਤਣ ਦੀ ਉਮੀਦ ਰੱਖਦਾ ਹੋਏਗਾ ਤਾਂ ਉਹਨੂੰ ਰਾਜਸਥਾਨ ਦੇ ਵਿੱਚ ਜਾ ਕੇ ਠਹਿਰਾਇਆ ਗਿਆ ਹੈ। ਕਿਉਂ? ਕਿਉਂਕਿ ਇਉਂ ਜਾਪਦਾ ਹੈ ਕਿ ਨਤੀਜਾ ਮਨਮਾਫਿਕ ਨਹੀਂ ਆਏਗਾ, ਸਰਕਾਰ ਬਤੀਤ ਨਹੀਂ ਹੋਏਗੀ। ਹੰਗ ਅਸੈਂਬਲੀ ਆਉਣ ਦੀ ਸੂਰਤ ਦੇ ਵਿੱਚ ਇਹਨਾਂ ਨੂੰ ਖਰੀਦਿਆ ਜਾ ਸਕਦਾ ਹੈ ਜਾਂ ਤੋੜਿਆ ਜਾ ਸਕਦਾ ਹੈ। ਸੋ ਉਧਰੋਂ ਕਾਂਗਰਸ ਦੇ ਨੇਤਾ ਜਿਹੜੇ ਆ ਕੁਲਦੀਪ ਵੈਦ, ਉਹ ਬੋਲੇ, ਉਹਨਾਂ ਨੇ ਆਖਿਆ ਫਿਰ ਜੇ ਤੁਹਾਨੂੰ ਇੰਨਾ ਹੀ ਪਤਾ ਤੇ ਰਿਜ਼ੋਰਟ ਦਾ ਨਾਮ ਵੀ ਦੱਸ ਦਿਓ। ਮਤਲਬ ਉਹਨਾਂ ਨੇ ਆਪ ਹੀ ਦੱਸ ਦਿੱਤਾ ਕਿ ਰਿਜ਼ੋਰਟ ਦੇ ਵਿੱਚ ਉਹ ਠਹਿਰੇ ਹੋ ਸਕਦੇ ਆ। ਸੋ ਕਹਿੰਦੇ ਆ ਕਿ ਤਸਵੀਰਾਂ ਜਿਹੜੀਆਂ ਨੇ ਉਹ ਉੱਥੋਂ ਨਿਕਲ ਕੇ ਆ ਰਹੀਆਂ, ਜੋਧਪੁਰ ਤੇ ਜੈਸਲਮੇਰ ਉਹਦੇ ਵਿੱਚੋਂ ਕੋਈ ਮਤਲਬ ਆਈਆਂ ਜਾਂ ਆਉਣ ਦੀ ਸੰਭਾਵਨਾ ਇਹਨਾਂ ਨੇ ਜਤਾਈ ਹੈ। ਤੇ ਗੱਲ ਇਹ ਆ ਕਿ ਜਿਹੜੇ ਇਸ ਵੇਲੇ ਸੈਰ ਸਪਾਟੇ ਤੇ ਗਏ ਨੇ ਪੋਲੀਟੀਸ਼ੀਅਨ ਇਹਨਾਂ ਦੇ ਜਾਂ ਕੈਂਡੀਡੇਟ ਕਹਿ ਲਓ ਕਾਂਗਰਸ ਦੇ, ਉਹਨਾਂ ਬਾਰੇ ਕਿਹਾ ਜਾ ਰਿਹਾ ਵੀ ਉਹ ਸੈਰ ਸਪਾਟੇ ਵਾਸਤੇ ਗਏ ਨੇ, ਮਤਲਬ ਕਿ ਥੱਕੇ ਬਹੁਤ ਪਏ ਸੀ। ਪਰ ਜਾਨੀ ਦੂਸਰੀ ਪਾਰਟੀ ਜਿਹੜੀ ਆ ਉਹ ਕਹਿ ਰਹੀ ਆ ਕਿ ਨਹੀਂ, ਅਸਲ ਦੇ ਵਿੱਚ ਪਹਿਲਾਂ ਇਹਨਾਂ ਨੇ ਅਗੇਤਾ ਹੀ ਪ੍ਰਬੰਧ ਕਰ ਲਿਆ
कि कल नूं जे घुंडी फसदी है उस सूरत दे विच साडे बंदे चक्के ना जाण। तां कुल मिला के इहो जिहा माहौल है। अमित शाह दा बयान जे आपां देखीए ते इधरों कांग्रेस दे ये साਂਭ संभाल ਤਾਂ ਲੱਗਦਾ ਇਹੋ ਆ ਕਿ ਪਾਰਟੀਆਂ ਨੂੰ ਇਲਮ ਹੋ ਗਿਆ ਹੈ। ਔਰ ਜੇ ਤੁਸੀਂ ਵੇਖੋਗੇ ਵੈਸੇ ਵੀ ਹੁਣ ਇਹਨਾਂ ਦੇ ਦਾਅਵੇ ਦੂਵੇ ਜਿਹੜੇ ਆ ਨਾ ਉਹ ਬੜੇ ਸੁਸਤ ਚੱਲ ਰਹੇ ਨੇ ਅੱਜ ਕੱਲ। 80 ਲੈ ਜਾਾਂਗੇ, 70 ਲੈ ਜਾਾਂਗੇ, 101 ਹੀ ਚੱਕ ਦਿਆਂਗੇ, 117 ਹੀ ਜਿੱਤ ਜਾਾਂਗੇ, ਐਸੀਆਂ ਗੱਲਾਂ ਕਰਨੋਂ ਹਟ ਗਏ। ਤੇ ਇਹਦਾ ਮਤਲਬ ਇਹੋ ਆ ਕਿ ਅਮਿਤ ਸ਼ਾਹ ਦਾ ਬਿਆਨ, ਅਮਿਤ ਸ਼ਾਹ ਏਦਾਂ ਬਿਆਨ ਨਹੀਂ ਦਿੰਦਾ। ਅਮਿਤ ਸ਼ਾਹ ਕੋਲ ਸਾਰੀ ਇੰਟੈਲੀਜੈਂਸ ਹੀ ਹੈ। ਅਮਿਤ ਸ਼ਾਹ ਬਹੁਤ ਦੂਰ ਦੂਰ ਤੱਕ ਵੇਖ ਲੈਂਦਾ, ਨਿਗਾਹ ਬਹੁਤ ਦੂਰ ਤੱਕ ਜਾਂਦੀ ਹੈ। ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਕਾਂਗਰਸ ਨੂੰ ਵੀ ਕਿਤੇ ਨਾ ਕਿਤੇ ਇਲਾਮ ਹੋ ਗਿਆ ਕਿ ਮਾਮਲਾ ਗੜਬੜ ਹੈ। ਜੀ ਜੀ ਜੀ। ਚੰਡੀਗੜ੍ਹ ਤੋਂ ਹੁਣ ਡਾਕਟਰਾਂ ਦੀ ਵਾਪਸੀ ਦਾ ਮਾਮਲਾ ਭਖਿਆ। ਦੇਖੋ ਚੰਡੀਗੜ੍ਹ ਦੇ ਵਿੱਚ ਜਿਹੜੇ ਡਾਕਟਰ ਨੇ ਉਹ ਡਾਕਟਰ ਉਹੀ ਰੇਸ਼ੋ ਵਾਲਾ ਮਸਲਾ ਹੈ, ਕਿਉਂਕਿ ਪੰਜਾਬ ਐਂਡ ਹਰਿਆਣਾ ਦਾ ਚੰਡੀਗੜ੍ਹ ਦੇ ਵਿੱਚ ਇੱਕ ਸਿਸਟਮੈਟਿਕਲੀ ਰੇਸ਼ੋ ਤੈਅ ਕੀਤਾ ਗਿਆ, ਜਿਵੇਂ 60-40 ਆਪਾਂ ਅਨੁਪਾਤ ਕਹਿ ਦਿੰਦੇ ਹਾਂ ਉਹਨੂੰ, ਤਾਂ 60-40। ਤਾਂ ਉਹਦੇ ਵਿੱਚ ਕੀ ਹੈ ਕਿ ਸਾਡੇ ਇੱਥੋਂ ਫਿਰ ਜਾਂਦੇ ਨੇ ਅਧਿਆਪਕ ਵੀ ਜਾਂਦੇ ਨੇ, ਮਾਸਟਰ ਵੀ ਜਾਂਦੇ ਨੇ, ਤਾਂ ਡਾਕਟਰ ਵੀ ਜਾਂਦੇ ਨੇ। ਵੈਸੇ ਤੁਹਾਨੂੰ ਪਤਾ ਜਿਹੜੇ ਸਿਫਾਰਸ਼ਾਂ ਵਾਲੇ ਹੁੰਦੇ ਆ ਜਾਂ ਬੜੀ ਪੁੱਛ ਗਿੱਛ ਹੁੰਦੀ ਹੈ ਜਿਨ੍ਹਾਂ ਦੀ, ਉਹ ਪੈਸੇ ਵੀ ਚਲੇ ਜਾਂਦੇ ਡੈਪੂਟੇਸ਼ਨ ਤੇ ਉੱਥੇ ਤੁਹਾਨੂੰ ਪਤਾ ਚੰਡੀਗੜ੍ਹ ਰਹਿਣ ਨੂੰ ਕਿਹਦਾ ਨਹੀਂ ਜੀਅ ਕਰਦਾ, ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪਟਿਆ। ਸੋ ਇਹ ਹੁਣ ਅਕਾਲੀ ਦਲ ਨੇ ਪੀਸੀ ਕਰਕੇ ਦੋਸ਼ ਲਾਇਆ ਵਾ ਕਿ ਚੰਡੀਗੜ੍ਹ ਤੋਂ ਪੰਜਾਬ ਦੇ 112 ਡਾਕਟਰ ਜਿਹੜੇ ਆ ਉਹ ਵਾਪਸ ਘੱਲੇ ਗਏ ਨੇ। ਦੇਖੋ ਗੱਲਾਂ ਦੋ ਆ ਕਿ ਜੇ ਤਾਂ ਮੰਨ ਲਓ ਪੰਜਾਬ ਦੇ ਵਿੱਚ ਸ਼ਾਰਟੇਜ ਹੈ, ਇਹਨਾਂ ਨੇ ਇਸ ਪੱਧਰ ਤੇ ਜਾ ਕੇ ਫੈਸਲਾ ਕੀਤਾ ਕਿ ਹਾਂ ਭਾਈ ਉੱਥੇ ਹੈਗੇ ਨੇ, ਜ਼ਿਆਦਾ ਨੇ, ਤਾਂ ਫਿਰ ਤਾਂ ਆਪਾਂ ਕੁਛ ਨਹੀਂ ਕਰ ਸਕਦੇ, ਕਹਿ ਸਕਦੇ ਕਿ ਠੀਕ ਹੈ ਚਲੋ ਭਾਈ ਕੰਮ ਕਰ ਚਲਾਉਣਾ ਹੈ। ਜੇ ਉੱਥੇ ਹੈ ਹੀ ਓਨੇ ਦੇ ਓਨੇ ਤੇ ਫਿਰ ਤੁਸੀਂ ਆਪਣੀ ਰੈਸ਼ੋ ਆਪ ਹੀ ਛੱਡ ਰਹੇ ਹੋ। ਜਿਵੇਂ BBMP ਦਾ ਮਸਲਾ ਹੈ ਕਿ ਇਹਨਾਂ ਨੇ ਕਦੇ ਪਿਛਲੇ ਕੁਝ ਸਾਲਾਂ ਦੀਆਂ ਮੀਡੀਆ ਰਿਪੋਰਟਾਂ ਦੱਸਦੀਆਂ ਕਿ ਇਹਨਾਂ ਨੇ ਆਪਣਾ ਕੋਟਾ ਪੂਰੀ ਨਹੀਂ ਕੀਤਾ, ਜਦ ਕਿ 425 ਕਰੋੜ ਰੁਪਈਆ ਪੰਜਾਬੀਆਂ ਦੀ ਜੇਬ ਚੋਂ ਹਰੇਕ ਵਰੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਤੱਕ ਜਾਂਦਾ ਹੈ। ਇੱਥੋਂ ਤੱਕ ਕਿ ਪੰਜਾਬੀਆਂ ਨੇ ਜਦੋਂ ਆਖਿਆ ਕਿ ਸਾਨੂੰ ਉਹ ਜਿਹੜੇ ਮਿੰਨੀ ਹਾਈਡਲ ਪ੍ਰੋਜੈਕਟ ਹੁੰਦੇ ਆ ਜਿਹੜੇ ਆ ਬਿਜਲੀ ਬਣਾਉਣ ਵਾਲੇ, ਯਾਰ ਭਾਖੜਾ ਤੇ ਇਹੀ ਲਾ ਲੈਂਦੇ ਹੋ, ਕਹਿੰਦੇ ਨਾ 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 ਭਾਖੜੇ ਦੇ ਕੀ ਲੱਗਦੇ ਹੋ ਤੁਸੀਂ। ਸੋ ਸਾਨੂੰ ਉਹ ਵੀ ਨਹੀਂ ਲਾਉਣ ਦਿੱਤੇ ਗਏ, ਜਦ ਕਿ 425 ਕਰੋੜ ਰੁਪਈਆ ਹਰੇਕ ਸਾਲ BBMP ਵਾਸਤੇ ਅਸੀਂ ਦਿੰਦੇ ਹਾਂ। ਮਾਲਕ ਅਸੀਂ, ਪਰ ਸਾਡੀ ਪੁੱਛ ਗਿੱਛ ਨੌਕਰਾਂ ਤੋਂ ਵੀ ਭੈੜੀ ਹੈ ਭਾਈ। ਆਹ ਸੂਰਤ ਹਾਲ ਹੈ। ਸੋ ਚੰਡੀਗੜ੍ਹ ਦਾ ਜਿੱਥੋਂ ਤੱਕ ਤਾਲੁਕ ਆ, ਅੱਗੇ ਵੀ 3 ਅਫਸਰ ਨਿਯੁਕਤ ਕਰ ਦਿੱਤੇ ਗਏ ਯੂਟੀ ਕੈਡਰ ਦੇ ਵਿੱਚੋਂ। ਇੱਥੇ ਕੋਈ ਨਹੀਂ ਬੋਲਿਆ, ਕੋਈ ਨਹੀਂ ਕੁਸਕਿਆ, ਆਪੋ ਆਪਣੇ ਹਿਸਾਬ ਦੇ ਨਾਲ ਰਾਜਨੀਤੀ ਹੁੰਦੀ ਆ। ਚੰਡੀਗੜ੍ਹ ਦੇ ਲਈ ਅਕਾਲੀ ਬਹੁਤ ਬਾਰੋ-ਬਾਰ ਕਰਦੇ ਰਹੇ ਆ, ਪਰ ਹੁਣ ਇਹੋ ਜਿਹੀ ਗੱਲ ਨੂੰ ਇਹ ਮੈਨੀਫੈਸਟੋ 'ਚ ਵੀ ਸ਼ਾਮਲ ਨਹੀਂ ਕਰਦੇ। ਇਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਕਿ ਤੁਸੀਂ ਮੈਨੀਫੈਸਟੋ 'ਚ ਚੰਡੀਗੜ੍ਹ ਦਾ ਮੁੱਦਾ ਸ਼ਾਮਲ ਕੀਤਾ, ਕਹਿਣਗੇ ਕਿ ਨਹੀਂ। ਹੁਣ ਜੇ ਹਾਈ ਕੋਰਟ 'ਚ ਜਾਂਦਾ ਮਸਲਾ 2 ਸਾਲ ਪਹਿਲਾਂ, ਉੱਥੇ ਹਰਿਆਣੇ ਦੇ ਨਾਲ ਨਾਲ ਪੰਜਾਬ ਨੇ ਵੀ ਦਾਅਵਾ ਛੱਡ ਦਿੱਤਾ, ਇਹਨਾਂ ਕੋਲ ਕਾਗਜ਼ ਹੀ ਨਹੀਂ ਸੀ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਜਾਂ ਹਿੱਸਾ ਹੈ, ਪਾਰਟ ਹੈ। ਇਹ ਦੋ ਚੀਜ਼ਾਂ ਡਿਫਾਈਨ ਕਰਨੀਆਂ ਸਨ। ਹਾਈ ਕੋਰਟ ਨੇ ਕਿਹਾ ਕਰ ਦਿਓ ਕਾਕਾ ਕਾਗਜ਼ ਦਿਖਾ ਦਿਓ ਕਿ ਇਹ ਪੰਜਾਬ ਦਾ ਹਿੱਸਾ ਹੈ। ਸੱਚ ਜਾਣਿਓ ਐਡਵੋਕੇਟ ਜਨਰਲ ਅਤੁਲ ਨੰਦਾ ਆਪ ਪੇਸ਼ ਹੋਇਆ, ਪਰ ਕਾਗਜ਼ ਨਹੀਂ ਦਿਖਾ ਸਕਿਆ। ਸੋ ਆਹ ਤੇ ਹਾਲਾਤ ਨੇ। ਖੈਰ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹਿਣਗੀਆਂ, ਮੈਂ ਪੁਸ਼ਟੀ ਨਹੀਂ ਕਰਨਾ ਚਾਹੁੰਦਾ। ਇੱਕ ਤੇ ਖਬਰ ਇਹ ਵੀ ਸੋਸ਼ਲ ਮੀਡੀਆ ਤੇ ਸਵੇਰੇ ਵੇਖਣ ਨੂੰ ਮਿਲੀ ਆ ਕਿ BBMP ਤੇ ਜੋ ਪੰਜਾਬ ਪੁਲਿਸ ਦੀ ਨਿਗਰਾਨੀ ਹੁੰਦੀ ਸੀ ਉਹ ਵੀ ਕਹਿੰਦੇ ਖਤਮ ਕਰ ਦਿੱਤੀ ਗਈ ਹੈ, CIS ਸ਼ਾਇਦ ਲਾ ਦਿੱਤੀ ਗਈ। ਹਾਲਾਂਕਿ ਇਹਦੇ ਤੇ ਮੈਂ ਪੁਸ਼ਟੀ ਵਾਲੀ ਮੋਹਰ ਨਹੀਂ ਲਾ ਸਕਦਾ, ਪੁਸ਼ਟੀ ਕਰਾਂਗੇ ਤਾਂ ਫਿਰ ਬਾਅਦ ਚ ਪਤਾ ਲੱਗੇਗਾ ਕਿ ਕੀ ਮਾਜਰਾ ਹੈ। ਜੀ ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ ਆਰੀਅਨ ਖਾਨ ਮਾਮਲੇ ਵਿੱਚ NCB ਨੇ ਦਿੱਤੀ ਸਫਾਈ। ਸਫਾਈ ਇਉਂ ਦਿੱਤੀ ਆ ਕਿ ਕੱਲ ਜਿੰਨੇ ਵੀ ਵੱਡੇ ਅਖਬਾਰ ਨੇ, ਅੰਗਰੇਜ਼ੀ ਦੇ ਲਾ ਲਓ, ਹਿੰਦੀ ਦੇ ਲਾ ਲਓ, ਇੰਡੀਆ ਦੇ ਵਿੱਚ, ਉਹਨਾਂ ਨੇ ਖਬਰ ਛਾਪੀ ਸੀਗੀ ਕਿ ਜਿਹੜੀ ਇਹਨਾਂ ਦੀ SIT ਆ, ਜੋ ਮਤਲਬ ਕਿ ਹੁਣ ਕਾਰਵਾਈ ਅੱਗੇ ਵਧਣੀ ਆ ਅਦਾਲਤ ਦੇ ਵਿੱਚ, ਤਾਂ ਉਹਦੇ 'ਚ
SIT ने पाया कि आर्यन खान का जो भी मसला है ਉਹਦੇ खिलाफ कोई सबूत नहीं। मामला उठिया, लोगों ने आख्या लानते यार इहो जे काम ते तुहाडे ते कि जिहड़ी इन्नी वड्डी खेप फड़ीची सी अडानी दे पोर्ट तो ਉਹ खबर दब गई ते तुसी आ खबर दबल दित्ती कि उस खबर ਨੂੰ दबाण वास्ते ये सब कुछ कीता, जे सबूत नहीं हैगा। हुण इन्हां नूं हार के जदों बड़ी नमोशी दा सामना करना पिया, हार के इन्हां ने सफाई दित्ती है क्रूज शिप ड्रग मामले दे विच। इन्हां ने ये गल कही है, कहंदे आ कि देखो जी ये बहुत समय तो पहला दा कहा जा रहा है कि आर्यन खान दे खिलाफ कोई सबूत नहीं। वो कहंदे कि अजे जांच जारी है, कई बयान दर्ज किए गए हैं ते अजे किसी सिट्टे ते असीं नहीं पहुंचे। पर ये खबर कित्थों निकली, की हिसाब किताब है, इहदा ते पता नहीं। पर एक चीज है, देखो आपां इस चीज को एस्टैबलिश नहीं कर सकते, जजमेंटल नहीं होवांगे, पर एक गल है कि जदों आर्यन खान नूं 3 महीने पहला जमानत मिली सीगी ना जी, ओदा बेल ऑर्डर कुछ समय बाद पब्लिकली यानी आ गया सी सामने। वो मतलब कि जनतक हो गया सीगा। जे तुसी ओदे ते जाओगे ਉਹ ਤੁਹਾਨੂੰ ਮਿਲ ਜਾਣਾ ਈਜ਼ੀਲੀ, ਜਿਹੜਾ ਮਰਜ਼ੀ ਜਾ ਕੇ ਪੜ੍ਹ ਲਿਓ। ਉਹਦੇ ਵਿੱਚ ਖੁਦ ਹਾਈ ਕੋਰਟ ਨੇ, ਹੁਣ ਦੇਖੋ ਕੋਈ ਤੀਜਾ ਨਹੀਂ ਕਰਿਆ, ਮੈਂ ਕਹਿੰਦਾ ਕਿ ਆਪਾਂ ਹਮੇਸ਼ਾ ਆਪਣੇ ਕੋਲੋਂ ਇਸ ਤਰ੍ਹਾਂ ਦੀਆਂ ਗੱਲਾਂ ਜੋੜਨ ਤੋਂ ਗਰੇਜ਼ ਕਰੀਦਾ, ਮੀਟ ਮਸਾਲਾ ਘੱਟ ਲਾਉਂਦੇ ਆਪਾਂ। ਤਾਂ ਕਹਿਣ ਦਾ ਭਾਵ ਇਹ ਆ ਕਿ ਦੇਖੋ ਉਸ ਬੰਬੇ ਹਾਈ ਕੋਰਟ ਤੇ डिटेल्ड बेल ऑर्डर नो जिहदे विच उन्हां ने NCB दी थ्योरी दी धज्जी उड़ा दित्ती सी। ओ सारा पढ़ लो, तुहानूं पता लग जाएगा कि ਉਹਦੇ ਵਿੱਚ किस तरह जो इन्हां ने जाके स्टोरियां घड़ियां कथित तौर ते, तां उन्हां ने बहुत ही बरीकी दे नाल उन्हां नूं घोखदिया इन्ने सवाल करके कि धज्जियां उड़ गईयां इन्हां दी कहानी। तां ही उन्हां ने जमानत जिहड़ी आर्यन खान नूं दित्ती सी। जी 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 बिल्कुल। तो मिंटू जी बहुत शुक्रिया, बड़ी मेहरबानी। मिलते हैं जी फिर कल नूं। धन्नवाद जी, सत श्री अकाल। सत श्री अकाल जी। तो इस तो प्रोग्राम की इत्थे ही समाप्ति है। मिलांगे अगली बार, तक नहीं मेरे वालों भी तुहानूं सब नूं प्यार भरी सत श्री अकाल। सुणदे रहो पंजाबी रेडियो USA।